ਅੱਜ ਦੀ कहानी सरनामा शहीदी। ਜ਼ਕਰੀਆ साहब सवेरे मूँह हनेरे उठदे आई बाहर दे बूहेओं अंदर सिरकी हुई अखबार चुकदे ते घर दे पिछले बन्ने एक गुट्ठे वड़ के बह जांदे। बड़ी खास गुट सी ये, असलों ही खुडी वर्गी एक कमरी, मसा एक मेज कुर्सी जोगी। ਜ਼ਕਰੀਆ साहब ਇਹਦੇ ਵਿੱਚ ਬਹਿੰਦੇ ਤਾਂ ਉਹਨਾਂ ਦਾ ਪੂਰੇ ਘਰ ਨਾਲ ਲਾਗਾ ਦੇਗਾ ਮੁੱਕ ਜਾਂਦਾ। ਕਿਸੇ ਦੇ ਬੋਲਣ ਚਾਲਣ ਤੇ ਖੜਾਕ ਕਰਨ ਦੀ ਕੋਈ ਆਵਾਜ਼ ਉਹਨਾਂ ਤਿੱਕਰ ਨਾ ਪੜਦੀ ਤੇ ਉਹ ਚੁੱਪ ਦੀ ਬੁੱਕਲ ਮਾਰੀ पूरी नीज नाल अखबार पढ़ते रहते। एक एक लफ्ज, एक एक सतर, एक एक खबर, एक एक कालम उन्हां दियां नज़रां कपड़ छान करदियां टुरियां जांदियां। फ्रंट बैक सफियां नूं तां ओह तक्के नहीं सन वेखदे। मोटियां पतलियां सब्बे सुर्खियां उन्हां नूं अखबार खबरां दे इश्तिहार जापदियां। थल्ले 3-3 4-4 सतरां मतन दियां ते फिर बकीए वाला इशारा मिल जांदा ते खबर पूरी पढ़न लई उन्हां नूं अखबार दे वर्के थुलने पै जांदे। इहदे तों उन्हां दी तबीयत सख्त आवाज़ार हुंदी। उन्होंने बकीया इंज ही जापदा जिवें लाहौर दीयां सड़कां उत्ते चंगे भले राहे जांदियां एकदम अगे ड्रम खलोते आ जांदे ने ते नाल एक बोर्ड उत्ते तरले रंगा हुक्म मत्थे लगदा है इधरों दी ते फिर बंदा सीधा जांदा जांदा उस इधरों दी दे वस पै के खबरे किधरों दी हुंदा हमांदा अपनी थां पढ़दा है, पर उथों तीक पढ़दियां उनदा सारा चस स्वाद औतर हो जाता है। ਜ਼ਕਰੀਆ साहब नूं इस बकीए वाली आवाजारी दा कोई होर उपाय तां ना लभ्या। उन्हें अपना अखबार पढ़न का ढंग ही बदल लिया। वो शुरू ही बकियां वाले सफियां तो होंगे, सफा 5 सफा 6 ते सफा 7 तो। इन्हां उत्ते पढ़ के भी सब तो आखिरी बकीए तो टुरदे, सब तो पहले बकीए तक पहुंचते। खबरां दा पूरा विस्तार बिना किसी अड़िच दे इन्हां बकियां विचों ही उन्हां नूं पढ़न जोगा मिल जांदा। अखबार दे सुर्खियां वाले हिस्से नूं वो बाद विच पढ़ लैंदे। पुराने अखबारीए होण पारों उन्हां नूं बकीए तो ही पता लग जांदा सी जो खबर दीयां सुर्खियां की कड्डियां होणगीआं सब एडिटरां ने। कई बारी तां सुर्खियां वेख के हस पैंदे ते कई बारी खिज के सिर मार छड़दे। हसन का मतलब हुंदा सी सुर्खी ठीक है ते सिर मारन का मतलब हुंदा सुर्खी उक्का ही बेजोड़ है। सब एडिटर ने खबर चमकान लई एवें ही जोरावरी कर दी। अगली गल ये भी ਜ਼ਕਰੀਆ साहब आम अखबारी कीड़ियां वाकण प्रिंट लाइन पढ़ के अखबार नहीं सन मुकांदे। उन्हां दी अखबार पिछानी थले छपियां हिजरी ईसवी ते बिक्रमी तारीखां पढ़न उत्ते मुकदी हुंदी सी। हिजरी ईसवी ते बिक्रमी तारीखां नूं हमेशा इस्लामी अंग्रेजी ते देसी तारीखां आखदे। पुराने अखबारीए इंज सन
ਵੀ ਉਹਨਾਂ ਦੀ ਸਾਰੀ ਜ਼ਿੰਦਗੀ ਅਖਬਾਰ ਵਿੱਚ ਗੁਜ਼ਰੀ ਸੀ। ਅੱਜ ਉਹਨਾਂ ਨੂੰ ਅਖਬਾਰ ਵਿੱਚੋਂ ਰਿਟਾਇਰ ਹੋਇਆਂ ਵੀ ਇੱਕ ਮੁੱਦਤ ਹੋ ਗਈ ਸੀ। ਆਪਣੇ ਵੇਲੇ ਉਹ ਰੇਡੀਓ, ਫਿਲਮ ਤੇ ਥੀਏਟਰ ਦਾ ਸਫਾ ਕਰਦੇ ਹੁੰਦੇ ਸਨ। ਉਹਨਾਂ ਦੀਆਂ ਕੱਢੀਆਂ ਖਬਰਾਂ, ਲਿਖੇ ਮਜ਼ਮੂਨ ਤੇ ਕੀਤੇ ਇੰਟਰਵਿਊ ਇੰਨੇ ਕੁ ਪੜ੍ਹੇ ਜਾਂਦੇ ਸਨ ਕਿ ਪੜਾਕਾਂ ਦੀਆਂ ਤਾਰੀਫੀ ਚਿੱਠੀਆਂ ਦਾ ਢੇਰ ਲੱਗ ਜਾਂਦਾ ਸੀ। ਐਡੀਟਰਾਂ ਡਾਕ ਫਰੋਲਣੀ ਤੇ ਕਦੀ ਹਾਸੇ ਨਾਲ ਤੇ ਕਦੀ ਗੁੱਸੇ ਨਾਲ ਆਖਣਾ, ਜ਼ਕਰੀਏ ਨੂੰ ਤਾਂ ਅਖਬਾਰ ਵਿੱਚ ਵੱਖਰਾ ਹੀ ਡਾਕਖਾਨਾ ਖੋਲ ਦੇਣਾ ਚਾਹੀਦਾ। ਕੰਮ ਦਾ ਪਿੜ ਤਾਂ ਜ਼ਕਰੀਆ ਸਾਹਿਬ ਦਾ ਸਾਰਾ ਹੀ ਸੁਆਦਲਾ ਸੀ, ਪਰ ਜਿੱਥੋਂ ਤੱਕ ਉਹਨਾਂ ਦੇ ਆਪਣੇ ਚਸ ਸਵਾਦ ਦੀ ਗੱਲ ਸੀ, ਉਹ ਉਹਨਾਂ ਨੂੰ ਰੇਡੀਓ ਤੋਂ ਹੀ ਆਉਂਦਾ ਸੀ। ਇੱਥੇ ਉਹਨਾਂ ਦਾ ਰੂਹ ਬੜਾ ਹੀ ਰਾਜ਼ੀ ਰਹਿੰਦਾ। ਫਿਲਮ ਥੀਏਟਰ ਦਾ ਤਾਂ ਉਹ ਨਿਰਾ ਗੇੜਾ ਹੀ ਮਾਰਦੇ ਤੇ ਆਪਣੇ ਸੋਮਿਆਂ ਤੋਂ ਢੇਰ ਕੁਝ ਮਿੰਟਾਂ ਸਕਿੰਟਾਂ 'ਚ ਹੀ ਇਕੱਠਾ ਕਰ ਲੈਂਦੇ। ਰੇਡੀਓ ਆਉਂਦੇ ਤੇ ਇੱਥੋਂ ਉਹਨਾਂ ਦਾ ਕਿਧਰੇ ਜਾਣ ਨੂੰ ਦਿਲ ਹੀ ਨਾ ਕਰਦਾ। ਉਹ ਘੰਟਿਆਂ ਬੱਧੀ ਗਾਣੇ, ਤਬਲੇ, ਸਾਰੰਗੀ, ਸਿਤਾਰ, ਬਾਂਸਰੀ, ਸਰੋਦ, ਢੋਲਕ, ਸ਼ਨਾਈ, ਕਲਾਂਟ ਦੇ ਉਸਤਾਦਾਂ ਕੋਲ ਬੈਠੇ ਰਹਿੰਦੇ। ਸਾਰੇ ਗੁਣੀ ਲੋਕ ਹੀ ਰੇਡੀਓ ਦੀ ਕੰਟੀਨ ਵਿੱਚ ਇਕੱਠੇ ਹੁੰਦੇ ਸਨ। ਅਕਸਰ ਉਹ ਕਿਸੇ ਨਾ ਕਿਸੇ ਉਸਤਾਦ ਕੋਲੋਂ ਨਿੱਕੀ ਨਿੱਕੀ ਪੁੱਛ ਗਿੱਛ ਦੇ ਆਰੇ ਲੱਗੇ ਰਹਿੰਦੇ। ਕਿੱਥੇ ਜੰਮੇ, ਘਰ ਵਿੱਚ ਕੌਣ ਕੌਣ ਗਾਉਂਦਾ ਵਜਾਉਂਦਾ ਸੀ, ਗਾਣਾ ਵਜਾਣਾ ਕਿੱਥੋਂ ਆਇਆ, ਉਹਨਾਂ ਆਪੋਂ ਕਿਹਦੇ ਕੋਲੋਂ ਸਿੱਖਿਆ, ਮਿਹਨਤ ਕਿਵੇਂ ਕੀਤੀ, ਕਿੱਥੇ ਕਿੱਥੇ ਗਮਿਆ, ਕਿੱਥੇ ਕਿੱਥੇ ਵਜਾਇਆ, ਕਿਹੜੇ ਕਿਹੜੇ ਕਲਾਕਾਰਾਂ ਸੰਗਤ ਕੀਤੀ, ਕਿੰਨਾ ਕਿੰਨਾ ਨਾਲ ਪਿੜ ਪਿਆ, ਨਾਮ ਕਿਵੇਂ ਤੇ ਕਿੱਥੋਂ ਚੜਿਆ, ਇਹ ਸਾਰੀ ਜਾਣਕਾਰੀ ਉਹ ਜੋੜਦੇ ਰਹਿੰਦੇ। ਕਲਾਕਾਰ ਵੀ ਉਹਨਾਂ ਨੂੰ ਹਰ ਗੱਲ ਬੜੇ ਵੇਰਵੇ ਨਾਲ ਦੱਸਦੇ, ਕਦੀ ਦੱਸਦਿਆਂ ਸੰਕੋਚ ਨਾ ਕਰਦੇ। ਇੱਥੋਂ ਹੀ ਜ਼ਕਰੀਆ ਸਾਹਿਬ ਉਹਨਾਂ ਲੋਕਾਂ ਬਾਰੇ ਨਿਤ ਨਵੀਆਂ ਸ਼ਕਲਾਂ ਵਿੱਚ ਲਿਖਤਾਂ ਲਿਖਦੇ ਤੇ ਅਖਬਾਰ ਵਿੱਚ ਛਾਪ ਦਿੰਦੇ। ਖਾਸ ਕਰ ਉਹ ਕਲਾਕਾਰਾਂ ਦੇ ਮਾਲੀ ਹਾਲਾਤ ਤੇ ਅਫਸਰਾਂ ਦੇ ਉਹਨਾਂ ਨਾਲ ਵਰਤਾਰੇ ਨੂੰ ਤਾਂ ਬੜਾ ਹੀ ਉਜਾਗਰ ਕਰਦੇ। ਜ਼ਕਰੀਆ ਸਾਹਿਬ ਆਪਣੀ ਹਰ ਲਿਖਤ ਵਿੱਚ ਸਰਕਾਰ ਉੱਤੇ ਭਾਰ ਪਾਉਂਦੇ, ਜੋ ਉਹ ਇਹਨਾਂ ਨਾਯਾਬ ਲੋਕਾਂ ਦਾ ਫਾਇਦਾ ਸੋਚੇ, ਇਹਨਾਂ ਦਾ ਪੈਸੇ ਧੇਲੇ, ਕਦਰ ਆਦਰ ਵੱਲੋਂ ਖਿਆਲ ਰੱਖੇ। ਇਹ ਮੁਲਕੀ ਰਹਿਤਲ ਦੇ ਸਫੀਰ ਨੇ। ਇਹਨਾਂ ਦੇ ਦੂਜੇ ਮੁਲਕਾਂ 'ਚ ਦੌਰੇ ਕਰਾਏ ਜਾਣ, ਜਿੱਥੇ ਦੁਨੀਆ ਨੂੰ ਆਪਣੀ ਕਲਾ ਵਿਖਾ ਕੇ ਮੁਲਕ ਦਾ ਨਾਂ ਉੱਚਾ ਕਰਨ। ਲੋਕਾਂ ਜ਼ਕਰੀਆ ਸਾਹਿਬ ਦੀਆਂ ਇਹਨਾਂ ਗੱਲਾਂ ਦੀ ਹਮਾਇਤ ਵਿੱਚ ਚਿੱਠੀਆਂ ਪਾਣੀਆਂ। ਉਹਨਾਂ ਇਹ ਚਿੱਠੀਆਂ ਵੀ ਆਪਣੇ ਸਫੇ ਉੱਤੇ ਛਾਪ ਦੇਣੀਆਂ। ਕਲਾਕਾਰਾਂ ਪੜ੍ਹਨੀਆਂ ਤਾਂ ਬੜਾ ਰਾਜ਼ੀ ਹੋਣਾ। ਉਹਨਾਂ ਨੂੰ ਲੱਗਣਾ ਜਿਵੇਂ ਜ਼ਕਰੀਆ ਸਾਹਿਬ ਦੀ ਵਜ੍ਹਾ ਤੋਂ ਲੋਕੀ ਉਹਨਾਂ ਦੇ ਨਾਲ ਨੇ। ਪਰ ਹੁਣ ਇਹ ਸਾਰਾ ਕੁਝ ਬਹੁਤ ਪਿੱਛੇ ਰਹਿ ਗਿਆ ਆ ਸੀ। ਨੌਕਰੀ ਦੇ ਜ਼ਮਾਨੇ ਉਹ ਬੜੇ ਪੌਂਦੂ ਬੰਦੇ ਹੁੰਦੇ ਸਨ। ਛੁੱਟੀ ਵਾਲੇ ਦਿਨ ਹੀ ਮਸਾਂ ਉਹਨਾਂ ਤੋਂ ਘਰ ਟਿਕਣ ਹੁੰਦਾ। ਰਿਟਾਇਰ ਹੋਏ ਤਾਂ ਘਰ ਨੇ ਸਮਝੋ ਉਹਨਾਂ ਨੂੰ ਜਕੜ ਹੀ ਲਿਆ। ਘੱਟ ਵੱਧ ਹੀ ਕਿਧਰੇ ਘਰੋਂ ਨਿਕਲਦੇ। ਗੁਣੀਆਂ ਕਸਬੀਆਂ ਨਾਲ ਵੀ ਉਹਨਾਂ ਦਾ ਮੇਲ ਮਿਲਾਪ ਉੱਕਾ ਹੀ ਜਾਂਦਾ ਰਿਹਾ। ਜੋ ਕੁਝ ਉਹਨਾਂ ਨੇ ਕਲਾਵੰਤਾਂ ਬਾਰੇ ਲਿਖਿਆ ਜੋੜਿਆ, ਉਹ ਵੀ ਅਖਬਾਰਾਂ ਵਿੱਚ ਹੀ ਰਹਿ ਗਿਆ। ਰਿਟਾਇਰਮੈਂਟ ਦੇ ਪਹਿਲੇ ਦਿਨਾਂ ਵਿੱਚ ਇਹਦਾ ਆਏ ਗਿਆ ਤੋਂ ਤਾਂ ਜ਼ਿਕਰ ਸੁਣ ਲੈਂਦੇ ਸਨ। ਹੌਲੀ ਹੌਲੀ ਇਹ ਵੀ ਮੁੱਕ ਗਿਆ। ਇਹਨਾਂ ਭੁੱਲਣ ਵਿਸਾਰਨ ਦੇ ਦਿਨਾਂ ਵਿੱਚ ਇੱਕ ਵਾਰੀ ਕੋਈ ਪਬਲਿਸ਼ਰ ਉਹਨਾਂ ਕੋਲ ਆਇਆ ਸੀ। ਉਹਨੇ ਜ਼ਕਰੀਆ ਸਾਹਿਬ ਦਾ ਛਪਿਆ ਸਾਰਾ ਕੁਝ ਇਕੱਠਾ ਕੀਤਾ ਹੋਇਆ ਸੀ, ਥੱਬਿਆਂ ਦੇ ਥੱਬੇ।
ਹੁਣ ਉਹ ਉਹਦੀ ਕਿਤਾਬ ਛਾਪਣੀ ਚਾਹੁੰਦਾ ਸੀ। ਇਹਦੇ ਲਈ ਉਹਨੇ ਜ਼ਕਰੀਆ ਸਾਹਿਬ ਤੋਂ ਲਿਖਤੀ ਇਜਾਜ਼ਤ ਮੰਗੀ, ਉਹਨਾਂ ਦੇ ਦਿੱਤੀ। ਕੁਝ ਚਿਰ ਪਾ ਕੇ ਉਹ ਪਬਲਿਸ਼ਰ ਫੇਰ ਆਇਆ ਤੇ ਉਹਨਾਂ ਨੂੰ 26 ਕਿਤਾਬ ਦੀਆਂ 15-20 ਕਾਪੀਆਂ ਦੇ ਗਿਆ, ਜਿਹੜੀਆਂ ਕਿੱਥੇ ਗਈਆਂ, ਕਿਹਨੂੰ ਕਿਹਨੂੰ ਉਹਨਾਂ ਆਪਣੇ ਹੱਥੀਂ ਦਿੱਤੀਆਂ, ਕੁਝ ਚੇਤਾ ਨਹੀਂ ਸੀ ਉਹਨਾਂ ਨੂੰ, ਨਾ ਹੀ ਉਹ ਚੇਤਾ ਕਰਨਾ ਚਾਹੁੰਦੇ ਸਨ। ਉਚੇਚੀ ਵਜ੍ਹਾ ਕੋਈ ਵੀ ਨਹੀਂ ਸੀ, ਬਸ ਉਹਨਾਂ ਦਾ ਰੌਂ ਹੀ ਬਦਲ ਗਿਆ ਆਇਆ ਸੀ ਪੁਰਾਣੇ ਮਾਮਲਿਆਂ ਬਾਰੇ। ਬਸ ਇੰਨਾ ਹੀ ਹੁੰਦਾ, ਕਦੀ ਇਕੱਲੇ ਬੈਠੇ ਆਪਣੇ ਆਪ ਹੀ ਖਿੜਖੜਾ ਕੇ ਹੱਸ ਪੈਂਦੇ ਤੇ ਫਿਰ ਅਡੋਲ ਕੈਸੇ ਸੁਝਦੀ ਵਾਲੇ ਲੋਕ ਸਨ, ਹਰ ਵੇਲੇ ਚੇਤੇ ਵਿੱਚ ਰਹਿੰਦੇ ਨੇ, ਆ ਕੇ ਆਪਣੀ ਥਾਂ ਮੁਜ਼ੱਬਰ ਹੋ ਜਾਂਦੇ। ਉਸ ਦਿਹਾੜੇ ਜ਼ਕਰੀਆ ਸਾਹਿਬ ਨੇ ਆਪਣੀ ਖੁੱਡੀ 'ਚ ਕੁਰਸੀ ਤੇ ਬਹਿ ਕੇ ਬਕੀਆਂ ਵਾਲਾ ਸਫਾ ਖੋਲ੍ਹਿਆ ਤੇ ਅਖੀਰੀ ਕਾਲਮ ਦਾ ਅਖੀਰੀ ਬਕੀਆ ਪੜ੍ਹਨ ਲੱਗੇ, ਪਰ ਉਹਨਾਂ ਦਾ ਧਿਆਨ ਤਿਲਕ ਕੇ ਅਸਲੋਂ ਨਾਲ ਦੇ ਬਕੀਏ ਵਿੱਚ ਜਾ ਵੜਿਆ, ਜਿਹਦਾ ਸਰਨਾਮਾ ਸੀ ਸ਼ਹੀਦ। ਇੱਥੇ ਅੰਤਲੀਆਂ 2 ਸਤਰਾਂ ਵਿੱਚ ਇੱਕ ਨਾਂ ਛਪਿਆ ਆਇਆ ਸੀ, ਜਿਹਦੇ ਨਾਲ ਉਹਨਾਂ ਦੀਆਂ ਅੱਖਾਂ ਐਸੀਆਂ ਅੜੀਆਂ ਕਿ ਉਹਨਾਂ ਤੋਂ ਆਪਣੇ ਰੋਜ਼ ਦੇ ਟੀਚੇ ਉੱਤੇ ਪੱਕਿਆ ਨਾ ਰਿਹਾ ਗਿਆ। ਉਹ ਤਾੜੀ ਲਾ ਕੇ ਉਸੇ ਨਾਂ ਨੂੰ ਤੱਕਣ ਲੱਗ ਪਏ। ਨਾਂ ਸੀ ਤਬਲਾ ਨਵਾਜ਼ ਨਿਆਮਤ ਹੁਸੈਨ। ਜ਼ਕਰੀਆ ਸਾਹਿਬ ਨੇ ਪਿੱਛੇ ਕੁਰਸੀ ਦੀ ਢੋਹ ਉੱਤੇ ਸਿਰ ਰੱਖ ਕੇ ਅੱਖਾਂ ਮੀਟ ਲਈਆਂ। ਉਹਨਾਂ ਦੇ ਜ਼ਿਹਨ ਦੇ ਪਰਦੇ ਉੱਤੇ ਹੌਲੀ ਹੌਲੀ ਇੱਕ ਤਸਵੀਰ ਉਭਰਨ ਲੱਗ ਪਈ। ਦੁਬਲਾ ਪਤਲਾ ਬੰਦਾ, ਸ਼ਲਵਾਰ ਕਮੀਜ਼ ਮੋਤੀਏ ਰੰਗ ਦੀ, ਉੱਤੇ ਹਲਕੀ ਨੀਲੀ ਵਾਸਕਟ, ਹੱਥਾਂ ਵਿੱਚ ਛੋਟਾ ਜਿਹਾ ਚਰਮੀ ਹੈਂਡ ਬੈਗ, ਜਿਹਦੇ ਵਿੱਚੋਂ ਉਹ ਸਿਗਰਟਾਂ ਦੀ ਡੱਬੀ ਤੇ ਮਾਚਿਸ ਕੱਢਦਾ, ਸਿਗਰਟ ਲਾਂਦਾ ਤੇ ਫਿਰ ਡੱਬੀ ਤੇ ਮਾਚਿਸ ਹੈਂਡ ਬੈਗ ਵਿੱਚ ਧਰ ਕੇ ਉਹਦੀ ਜ਼ੰਜੀਰੀ ਮੇਲ ਦਿੰਦਾ। ਨਿੱਕੀਆਂ ਨਿੱਕੀਆਂ ਮੀਚਵੀਆਂ ਅੱਖਾਂ, ਥੋੜਾ ਜਿਹਾ ਚੌੜਾ ਨੱਕ, ਪਤਲੇ ਬੁੱਲ, ਨਾ ਦਾੜੀ ਨਾ ਮੁੱਛ, ਕਰੜ ਕੇ ਮੁੰਨਿਆ ਹੋਇਆ ਬਿਨਾਂ ਵਾਧੂ ਮਾਸ ਦੇ ਚੁਪਿੱਥਲਾ ਮੂੰਹ, ਖੱਬੇ ਪਾਸੇ ਸੁਆਂਦਾ ਕੱਢ ਕੇ ਪਿਛਾਂ ਨੂੰ ਵਾਏ ਹੋਏ ਵਾਲ। ਅਸਲੋਂ ਸਾਧ ਮੁਰਾਦਾ ਪਿੰਡ ਵਾਸ ਮੁਹਾਂਦਰਾ। ਗੱਲ ਕਰਦਾ ਇੱਕਦਮ ਚੁੱਪ ਕਰ ਜਾਂਦਾ ਤੇ ਅਗਲੇ ਦਾ ਮੂੰਹ ਵੇਖਦਾ ਉਤਾਂ ਹੇਠਾਂ ਸਿਰ ਹਿਲਾਈ ਜਾਂਦਾ, ਨਾਲ ਥੋੜੇ ਜਿਹੇ ਬੁੱਲ ਵੀ ਖੋਲ ਲੈਂਦਾ। ਜ਼ਕਰੀਆ ਸਾਹਿਬ ਉਸ ਤਸਵੀਰ ਨੂੰ ਵੇਖਦੇ ਰਹੇ, ਫਿਰ ਜਿਵੇਂ ਉਹ ਤਸਵੀਰ ਬੋਲਣ ਲੱਗ ਪਈ ਤੇ ਉਹਦੀ ਆਵਾਜ਼ ਸੁਣਨ ਲੱਗ ਪਿਆ। ਸੱਜੇ ਹੱਥ ਨਾਲ ਬਾਏਂ ਵਿੱਚੋਂ ਨਿਕਲਦੀ ਗਮਕ ਵਰਗੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਜਾਗ ਪਈ। ਸੰਨ 47 ਦਾ ਕੀ ਪੁੱਛਦੇ ਹੋ? ਪਹਿਲਾਂ ਨਾ ਬਚਤ ਹੀ ਰਹੀ, ਰੋਜ਼ ਬੜਾ ਕੁਝ ਸੁਣਦੇ ਪਏ ਸਾਂ। ਲੁੱਟ ਮਾਰ ਸ਼ੁਰੂ ਹੋ ਗਈ ਏ, ਜਿੰਨੇ ਗੱਲ ਸੁਣਾਣੀ ਉਹਨੇ ਹੀ ਆਖਣਾ, ਕੋਈ ਨਹੀਂ ਕੁਝ ਦਿਨ ਦਾ ਮਾਮਲਾ ਹੈ, ਆਪੇ ਠੰਡ ਠੰਡਾ ਹੋ ਜਾਏਗਾ, ਘਬਰਾਉਣ ਦੀ ਲੋੜ ਨਹੀਂ, ਹੌਸਲੇ ਨਾਲ ਰਹੋ। ਸਾਡੇ ਪਿੰਡ ਤੇ ਉਹਦੇ ਆਸੇ-ਪਾਸੇ ਅਮਨ ਅਮਾਨ ਹੀ ਸੀ ਅਜੇ, ਪਰ ਵਿੱਚੋਂ ਸਾਨੂੰ ਡਰ ਆਉਣ ਲੱਗ ਪਿਆ ਹੋਇਆ ਸੀ। ਉਤੋਂ ਅਸੀਂ ਪੱਕੇ ਸਾਂ। ਉਹ ਨਾ ਮਾਮੇ ਮੇਰੇ ਦਾ ਮੁੰਡਾ ਆਇਆ ਸੀ ਘਰ ਸਾਡੇ। ਇੱਕ ਦਿਨ ਸਵੇਲੇ ਹੀ ਮੈਨੂੰ ਕਹਿਣ ਲੱਗਾ, ਯਾਰ ਮੇਰੀ ਦਾੜੀ ਵਧੀ ਹੋਈ, ਬੜੀ ਘੌਲ ਆਉਂਦੀ ਏ, ਤੂੰ ਮੇਰੇ ਨਾਲ ਵੱਡੋਂ ਚੱਲ, ਉੱਥੋਂ ਮੈਂ ਦਾੜੀ ਮੁੰਨਾ ਲਵਾਂਗਾ, ਤੈਨੂੰ ਖਵਾਵਾਂ ਪਿਆਵਾਂਗਾ ਵੀ, ਤੇ ਫਿਰ ਦੋਵੇਂ ਵਾਪਸ ਆ ਜਾਵਾਂਗੇ।
ਵੱਡੋਂ ਸਾਡੇ ਪਿੰਡ ਤੋਂ ਚੋਖਾ ਵੱਡਾ ਸੀ, ਕਸਬਾ ਹੀ ਸਮਝ ਲਓ। ਇੱਕ ਗੱਡੀ ਦਾ ਹੀ ਸਟੇਸ਼ਨ ਨਹੀਂ ਸੀ ਉੱਥੇ, ਬਾਕੀ ਸ਼ਹਿਰਾਂ ਵਾਲੀ ਸਾਰੀ ਗੱਲਬਾਤ ਸੀ। 10 ਕੁ ਮੀਲ ਬਣਦੇ ਸਨ ਸਾਡੇ ਪਿੰਡ ਤੋਂ। ਮੈਂ ਉਹਨੂੰ ਕਿਹਾ, ਛੱਡ ਯਾਰ, ਤੂੰ ਆਪਣੇ ਪਿੰਡ ਦੇ ਰਾਜੇ ਤੂੰ ਦਾੜੀ ਬਣਾ ਲੈ। ਉਹ ਕਹਿਣ ਲੱਗਾ, ਲੈ ਪਿੰਡ ਦੇ ਰਾਜੇ ਤੋਂ ਮੂੰਹ ਛਲਾ ਲਵਾਂ, ਖੁੰਡਾ ਉਸ ਤਰ੍ਹਾਂ ਹੁੰਦਾ ਉਹਦਾ, ਨਾਲੇ ਉਹਨੇ ਪਾਣੀ ਨਾਲ ਕਰਨੀ ਹੁੰਦੀ ਸ਼ੇਰ। ਉਥੋਂ ਵੱਡੋਂ ਹੀ ਕਰਾਵਾਂਗਾ, ਸਾਬਣ ਤੇ ਤੇਜ਼ ਉਸਤਰੇ ਨਾਲ, ਤੇਰੀ ਵੀ ਕਰਵਾ ਦਿਉ, ਵੇਖੀ ਫਿਰ ਸਵਾਦ। ਉਹ ਜੀ ਅਸਲ ਵਿੱਚ ਕੰਪਾਊਂਡਰ ਲੱਗ ਗਿਆ ਆ ਸੀ ਉਹਨਾਂ ਦੇ ਆਪਣੇ ਪਿੰਡ ਤੋਂ ਪਾਰਲੇ ਪਿੰਡ ਵਿੱਚ। ਇਸ ਕਰਕੇ ਉਹਨੂੰ ਪਿੰਡ ਦੇ ਰਾਜੇ ਤੋਂ ਦਾੜੀ ਮਨਾਉਣੀ ਚੰਗੀ ਨਹੀਂ ਸੀ ਲੱਗਦੀ। ਮੈਂ ਉਹਨੂੰ ਬਥੇਰਾ ਕਿਹਾ, ਯਾਰ ਮੇਰੀ ਦਿਹਾੜੀ ਮਾਰੀ ਜਾਣੀ ਹੈ ਇਸ ਦਾੜੀ ਪਿੱਛੇ, ਤੂੰ ਰਹਿਣ ਦੇ। ਉਦੋਂ ਜੀ ਮੇਰੀ ਮਿਹਨਤ ਹੁੰਦੀ ਸੀ ਮਿੱਟੀ ਦੀ ਕੁਨਾਲੀ ਉੱਤੇ। ਤਾਇਆ ਜੀ ਤੇ ਹੋਰ ਉਸਤਾਦਾਂ ਤੋਂ ਮੈਂ ਬਥੇਰਾ ਕੁਝ ਪੁੱਛ ਆਇਆ ਸਾਂ, ਖਿਦਮਤਾਂ ਕਰਕੇ। ਤਬਲੇ ਲੈਣ ਜੋਗੇ ਪੈਸੇ ਨਹੀਂ ਸਨ, ਇਸ ਕਰਕੇ ਮੈਂ ਸਿੱਖੇ ਪੁੱਛੇ ਸਬਕ ਸਾਰੇ ਕੁਨਾਲੀ ਉੱਤੇ ਹੀ ਪਕਾਉਂਦਾ ਰਹਿੰਦਾ ਸਾਂ। ਜਦੋਂ ਕਿਧਰੇ ਗਿਆ ਆ ਤਬਲਾ ਲੱਭ ਜਾਣਾ ਤਾਂ ਫਿਰ ਉਹ ਵਜਾ ਲੈਣਾ। ਉਹ ਤਾਂ ਮੇਰੇ ਖਹਿੜੇ ਹੀ ਪੈ ਗਿਆ। ਖੈਰ ਜੀ, ਅਸੀਂ ਦੋਵੇਂ ਟੁਰ ਪਏ, ਮੇਰੇ ਮਾਮੇ ਦਾ ਪੁੱਤ ਤੇ ਮੈਂ। ਵੱਡੋਂ ਅੱਪੜ ਗਏ ਰਾਜੇ ਦੀ ਦੁਕਾਨ ਵਿੱਚ। ਉਹ ਸ਼ੇਵ ਕਰਾਉਣ ਬਹਿ ਗਿਆ। ਮੈਂ ਇੱਕ ਟੂਲ ਜਿਹਾ ਪਿਆ ਸੀ ਉੱਥੇ, ਉਹਦੇ ਉੱਤੇ ਬਹਿ ਕੇ ਬਾਹਰ ਸੜਕ ਵੱਲ ਝਾਕਣ ਲੱਗ ਪਿਆ। ਰਾਜੇ ਉਹਦਾ ਮੂੰਹ ਸਾਬਣ ਦੀ ਝੱਗ ਨਾਲ ਭਰ ਦਿੱਤਾ। ਇੱਕ ਤ੍ਰਿਖੀ ਜੀ ਮੁਸ਼ਕ ਮੈਨੂੰ ਆਈ ਜਾਵੇ ਤੇ ਮੈਂ ਬਾਹਰ ਵੇਖੀ ਜਾਵਾਂ। ਬਸ ਜੀ ਮੇਰੇ ਵਹਿੰਦਿਆਂ ਸਾਹਮਣੀ ਸਬਜ਼ੀ ਦੀ ਹੱਟੀ ਉੱਤੇ ਕੁਝ ਬੰਦੇ ਆਏ ਤੇ ਉਹਨਾਂ ਦੁਕਾਨਦਾਰ ਨੂੰ ਗਲਮਿਓਂ ਫੜ ਕੇ ਬਾਹਰ ਖਿੱਚ ਲਿਆ। ਉਹਨਾਂ ਬੰਦਿਆਂ ਵਿੱਚੋਂ ਹੀ ਇੱਕ ਜੂ ਪਿਆ ਤੇ ਉਹਨੇ ਉਸ ਸਬਜ਼ੀ ਵਾਲੇ ਦੇ ਢਿੱਡ ਵਿੱਚ ਛੁਰਾ ਮਾਰ ਦਿੱਤਾ। ਉਹ ਉੱਥੇ ਹੀ ਡਿੱਗ ਕੇ ਤੜਫਣ ਲੱਗ ਪਿਆ। ਦੂਜੀਆਂ ਕਿਰਪਾਨਾਂ ਕੱਢ ਲਈਆਂ। ਮੇਰੇ ਮੂੰਹੋਂ ਇੰਨਾ ਹੀ ਨਿਕਲਿਆ, ਉਹ ਮਾਰ ਦਿੱਤਾ ਬੰਦਿਆਂ ਸਬਜ਼ੀ ਵਾਲਾ। ਰਾਜੇ ਹੋਰਾਂ ਸੁਣਿਆ ਤਾਂ ਉਸ ਤਰ੍ਹਾਂ ਸੁੱਟ ਕੇ ਬਾਹਰ ਭੱਜ ਪਏ। ਜਾਂਦਿਆਂ ਕਹਿ ਗਏ, ਔਰ ਨਸ ਭੱਜ ਜਾਓ, ਕੰਮ ਸ਼ੁਰੂ ਹੋ ਗਿਆ ਜੇ। ਲਓ ਜੀ, ਅਸੀਂ ਵੀ ਉੱਥੋਂ ਨਸ ਭੱਜੇ ਪਿਛਾਂ ਆਪਣੇ ਪਿੰਡ ਵੱਲ। ਤਾਂ ਸਾਡਾ ਪਰਤਣ ਹੀ ਨਾ ਹੋਇਆ। ਖਬਰੇ ਜਾਨਾ ਤਲੀ ਤੇ ਧਰ ਕੇ ਅਸੀਂ ਕਿਹੜੀ ਲਾਮ ਨੂੰ ਭੱਜ ਪਏ ਸਾਂ, ਕੁਝ ਪਤਾ ਨਹੀਂ ਸੀ। ਇੰਨਾ ਹੀ ਪਤਾ ਹੈ ਜਿੱਧਰ ਜਾਂਦੇ ਸਾਂ ਲਾਸ਼ਾਂ ਹੀ ਦਿਸਦੀਆਂ ਸਨ ਤੇ ਅੱਗਾਂ ਲੱਗੀਆਂ। ਧੂੰ ਦੇ ਬੱਦਲ ਉੱਠ ਕੇ ਉਤਾਂ ਅਸਮਾਨ ਨੂੰ ਕਾਲਾ ਕਰੀ ਆਉਂਦੇ ਸਨ। ਵਾਜਾਂ ਜੇ ਕੋਈ ਕੰਨੀ ਪੈਂਦੀਆਂ ਸਨ ਤਾਂ ਚੀਕ ਝਾੜਿਆਂ ਤੇ ਜੈਕਾਰਿਆਂ ਦੀਆਂ ਹੀ ਹੁੰਦੀਆਂ ਸਨ। ਖਬਰੇ ਕਿੰਨੇ ਮੀਲ ਕਿੱਧਰ ਨੂੰ ਨਿਕਲ ਗਏ ਸਾਂ ਅਸੀਂ ਦੋਵੇਂ। ਇੱਕ ਥਾਂ ਪੂਰੀ ਗੱਡੀ ਵੀ ਵੇਖੀ ਅਸੀਂ, ਵੱਡੀ ਟੁਕੀ ਹੋਈ। ਇੱਲਾਂ ਗਿਰਜਾਂ ਤੇ ਕੁੱਤੇ ਹਰ ਪਾਸੇ ਮੁਰਦੇ ਖਾਂਦੇ ਪਏ ਸਨ। ਬਸ ਜੀ ਕੀ ਦੱਸਾਂ, ਘੜੀ ਖਲੋਂਦੇ ਸਾਂ ਤੇ ਫਿਰ ਕੋਈ ਲੁਕਣ ਵਾਲੀ ਹੋਰ ਥਾਂ ਵੇਖ ਕੇ ਉਹਦੇ ਵੱਲ ਭੱਜ ਪੈਂਦੇ ਸਾਂ। ਜ਼ਰੀ ਕਿਸੇ ਪਾਸਿਓਂ ਖੜਕ ਹੁੰਦਾ, ਸਾਡੇ ਸਾਹ ਸੁੱਤੇ ਜਾਂਦੇ, ਸਾਡਾ ਲਹੂ ਸੁੱਕ ਗਿਆ ਹੋਇਆ ਸੀ। ਅਸੀਂ ਬੰਦੇ ਤਾਂ ਰਹਿ ਹੀ ਨਹੀਂ ਸਾਂ ਗਏ, ਅਸੀਂ ਤਾਂ ਇੱਕ ਟੁਰਦੀਆਂ ਫਿਰਦੀਆਂ ਲਾਸ਼ਾਂ ਸਾਂ ਜਿਨ੍ਹਾਂ ਉੱਤੇ ਡਰ ਨੇ ਕਬਜ਼ਾ ਕਰ ਲਿਆ ਸੀ। ਨਾ ਸਾਨੂੰ ਭੁੱਖ ਦਾ ਪਤਾ ਰਹਿ ਗਿਆ ਸੀ,
ਨਾ ਤ੍ਰੇਹ ਦਾ। ਡਰ ਹੀ ਸੀ ਜਿਹੜਾ ਸਾਨੂੰ ਨਸਾਈ ਭਜਾਈ ਜਾਂਦਾ ਸੀ। ਕਿੱਥੇ ਲੁਕਣਾ ਹੈ, ਕਿੱਥੇ ਜ਼ਾਹਿਰ ਹੋਣਾ ਹੈ, ਇਹਦਾ ਫੈਸਲਾ ਵੀ ਸਾਡਾ ਡਰ ਹੀ ਕਰਦਾ ਸੀ। ਇੱਕ ਪੈਲੀ ਵਿੱਚ ਲੁਕਦਿਆਂ ਸਾਨੂੰ ਵੇਖ ਲਿਆ ਉਹਨਾਂ, ਘੇਰਾ ਪਾ ਲਿਓ। ਉੱਥੇ ਅਸਾਂ ਸੋਚਿਆ ਡਰ ਦੇ ਤਸੀਹੇ ਚੋਂ ਨਿਕਲਣ ਦਾ ਇੱਕੋ ਰਾਹ ਹੈ ਸਾਡੇ ਕੋਲ, ਤੇ ਉਹ ਹੈ ਅਸੀਂ ਘੇਰਨ ਵਾਲਿਆਂ ਹੱਥੋਂ ਮਰ ਜਾਈਏ। ਅਸੀਂ ਉੱਥੋਂ ਨਸਣ ਦੀ ਥਾਂ ਉਹਨਾਂ ਬੰਦਿਆਂ ਦੇ ਹੱਥੇ ਚੜ ਜਾਣ ਦੀ ਨੀਅਤ ਕੀਤੀ ਤੇ ਆਪਣੀ ਥਾਂ ਉੱਠ ਕੇ ਖਲੋ ਗਏ ਕਿ ਆਓ ਤੇ ਵੱਢ ਛੱਡੋ ਸਾਨੂੰ, ਵਿੱਚੋਂ ਇਹ ਪੁਆੜਾ ਹੀ ਮੁੱਕੇ। ਲਓ ਜੀ, ਉਹਨਾਂ ਸਾਨੂੰ ਆਣ ਫੜਿਆ। ਕੁਝ ਤਾਂ ਉੱਥੇ ਹੀ ਥਾਂ ਮਾਰਨ ਲੱਗੇ। ਹੁਣੇ ਨੇ 10-12 ਬੰਦੇ, ਹੱਥਾਂ ਵਿੱਚ ਕਿਰਪਾਨਾਂ, ਖੰਡੇ, ਬਰਛੀਆਂ, ਬਰਛੇ ਤੇ ਕੁਲਾੜੀਆਂ, ਛਵੀਆਂ। ਸਾਡੀ ਇੱਕੋ ਵਾਰੀ ਬੋਟੀ ਕਰ ਸਕਦੇ ਸਾਂ। ਇਧਰੋਂ ਅਸੀਂ ਵੀ ਤਿਆਰ ਸਾਂ ਇਹ ਸਭ ਕੁਝ ਕਰਵਾਉਣ ਲਈ। ਮੈਂ ਦੱਸਿਆ ਨਾ, ਅਸੀਂ ਤਾਂ ਆਪਣੀ ਡਰ ਤੋਂ ਖਲਾਸੀ ਚਾਹੁੰਦੇ ਸਾਂ। ਉਹਨਾਂ ਦੇ ਦਿਲ ਵਿੱਚ ਰੱਬ ਜਾਣੇ ਕੀ ਆਈ। ਇੱਕ ਜਣਾ ਬੋਲਿਆ, ਓਏ ਮੁਸਲਿਓ, ਹੁੰਦੇ ਕੌਣ ਹੋ? ਮੈਂ ਕਿਹਾ ਮਰਾਸੀ ਹੁੰਦੇ ਆ। ਉਹ ਬੋਲਿਆ, ਤੂੰ ਤਾਂ ਮਰਾਸੀ ਲੱਗਦਾ ਹੈ, ਤੇਰੇ ਨਾਲ ਦਾ ਨਹੀਂ ਲੱਗਦਾ। ਮੈਂ ਫਿਰ ਕਿਹਾ, ਇਹ ਕੰਪਾਊਂਡਰ ਹੈ। ਵਿੱਚੋਂ ਦਿਲ ਇਹੋ ਹੀ ਭਈ ਜੋ ਪੁੱਛਣਾ ਨੇ ਛੇਤੀ ਪੁੱਛਣ ਤੇ ਕਰਨ ਆਪਣਾ ਅਗਲਾ ਕੰਮ। ਜੋ ਕੁਝ ਅਸੀਂ ਰਾਵਾਂ ਥਾਵਾਂ ਤੇ ਵੇਖ ਬੈਠੇ ਸਾਂ ਉਹਦੇ ਤੋਂ ਪੱਕ ਸੀ, ਇਹਨਾਂ ਛੱਡਣਾ ਕੋਈ ਨਹੀਂ ਸਾਨੂੰ। ਵੱਢ ਕੇ ਸਾਹ ਲੈਣਾ ਇਹਨਾਂ, ਤੇ ਫਿਰ ਦੇਰ ਕਾਦੀ। ਇੱਕ ਹੋਰ ਜਣਾ ਬੋਲਿਆ ਉਸ ਜਥੇ ਵਿੱਚੋਂ, ਮਰਾਸੀਏ ਤਾਂ ਦੱਸ ਹਾਂ ਸਾਨੂੰ ਕੋਈ ਆਪਣਾ ਕੰਮ। ਮੈਂ ਜਵਾਬ ਦਿੱਤਾ, ਸਾਡੇ ਕੰਮ ਨੂੰ ਤੂੰ ਛੱਡ, ਆਪਣੇ ਫਿਰਕੇ ਦੀ ਕੋਈ ਬਾਤ ਪੁੱਛ। ਉਸ ਤੋਂ ਅਗਲੀ ਨਾ ਸੁਣਾਵਾਂ ਤਾਂ ਫਿਰ ਆਖੀ। ਉਹਨੇ ਪੜ੍ਹੀ ਜੀ, ਡਿੱਗਦਿਆਂ ਢਹਿੰਦਿਆਂ, ਜੱਟ ਬੰਦਾ ਸੀ, ਗੁਰਬਾਣੀ ਵਿੱਚੋਂ ਇੱਕ ਤੁਕ। ਮੈਂ ਮਰਨ ਦੇ ਸ਼ੌਕ ਵਿੱਚ ਉਹਨੂੰ ਉਸ ਤੋਂ ਅਗਲੀਆਂ 5 ਤੁਕਾਂ ਬੋਲ ਕੇ ਸੁਣਾ ਦਿੱਤੀ। ਉਹ ਸਾਰੇ ਚੁੱਪ ਕਰ ਗਏ। ਅਗਲੀ ਗੱਲ ਹੀ ਨਾ ਸੁਝੇ ਉਹਨਾਂ ਨੂੰ। ਫਿਰ ਉਹ ਜਿਹੜਾ ਸੀ ਨਾ, ਜਿਹਨੇ ਪੁੱਛਿਆ ਸੀ ਕੌਣ ਹੁੰਦੇ ਹੋ, ਉਹ ਸਾਡੇ ਨਾਲ ਨਹੀਂ ਨਾਲਦਿਆਂ ਨਾਲ ਬੋਲਿਆ, ਨਹੀਂ ਮਾਰਨਾ ਬਈ, ਮਰਦਾਨੇ ਕਿਆਂ ਨੂੰ। ਲਓ ਅਸੀਂ ਮਰਨ ਨੂੰ ਉਤਾਲੇ, ਉਹ ਸਾਨੂੰ ਮਾਰਨ ਦਾ ਇਰਾਦਾ ਹੀ ਛੱਡ ਗਏ। ਤੁਰ ਪੈ ਲੈ ਕੇ ਸਾਨੂੰ ਉੱਥੋਂ ਪਿੰਡ ਆਪਣੇ ਨੂੰ। ਰੋਟੀ ਟੁੱਕ ਦਿੱਤੋ ਨੇ, ਪਾਣੀ ਧਾਣੀ ਪਿਆਇਓ ਨੇ, ਨਵਾ ਧਵਾ ਕੇ ਕੱਪੜੇ ਪਵਾਇਓ ਨੇ, ਰਾਤ ਸਵਾਇਓ ਨੇ ਆਪਣੇ ਕੋਲ। ਤੇ ਅਗਲੇ ਦਿਨ ਉਹੀਆ ਬੰਦੇ ਸਾਨੂੰ ਘੋੜਿਆਂ ਤੇ ਬਾਲ ਕੇ ਕੈਂਪ ਵਿੱਚ ਛੱਡ ਆਏ। ਉੱਥੇ ਜੀ ਫਿਰ ਅਸੀਂ ਹੋਰਨਾਂ ਲੋਕਾਂ ਨਾਲ ਆਪਣੇ ਇਸ ਮੁਲਕ ਵਿੱਚ ਆਏ, ਆਪਣੇ ਹਮ ਮਜ਼ਹਬਾਂ ਵਿੱਚ। ਇੱਥੇ ਕਿਵੇਂ ਅਸੀਂ ਗਰੀਬੀ ਕੱਟੀ, ਉਹ ਫਿਰ ਅਗਲੀ ਗੱਲ ਹੈ, ਸੁਣਾਵਾਂਗੇ ਕਦੀ ਤੁਹਾਨੂੰ ਉਹ ਵੀ। ਨਿਆਮਤ ਹੁਸੈਨ ਚੁੱਪ ਕਰਕੇ ਸਿਗਰਟ ਪੀਣ ਲੱਗ ਪਿਆ। ਜ਼ਕਰੀਆ ਸਾਹਿਬ ਨੇ ਅੱਖਾਂ ਖੋਲ ਲਈਆਂ, ਕੁਰਸੀ ਦੀ ਢੋਹ ਤੋਂ ਸਿਰ ਚੁੱਕਿਆ। ਬਕੀਏ ਦੇ ਹਿਸਾਬ ਨਾਲ ਅਖਬਾਰ ਦੇ ਪਹਿਲੇ ਵਰਕੇ ਉੱਤੇ ਆ ਗਏ। ਅੱਜ ਉਹਨਾਂ ਦੇ ਅਖਬਾਰ ਪੜ੍ਹਨ ਦਾ ਸਾਰਾ ਢੰਗ ਵਿੱਚ ਹੀ ਰਹਿ ਗਿਆ ਸੀ। ਉਹਨਾਂ ਨੂੰ ਉਹਦੀ ਹੋਸ਼ ਵੀ ਨਹੀਂ ਸੀ ਰਹੀ। ਪਹਿਲੇ ਵਰਕੇ ਦੀ ਵੱਡੀ ਸੁਰਖੀ ਤੋਂ ਉੱਤੇ ਇੱਕ ਥੋੜੀ ਛੋਟੀ ਸੁਰਖੀ ਲੱਗੀ ਹੋਈ ਸੀ, ਮਸੀਤ ਉੱਤੇ ਫਿਰਕੂ ਹਮਲਾ, ਫਜਰ ਪੜ੍ਹਦੇ 6 ਨਮਾਜ਼ੀ ਸ਼ਹੀਦ। ਜ਼ਕਰੀਆ ਸਾਹਿਬ ਨੇ
ਅਖਬਾਰ ਦੀ ਪਛਾਣੀ ਥੱਲੇ ਛਪੀਆਂ ਤਾਰੀਖਾਂ ਉੱਤੇ ਨਿਗਾਹ ਮਾਰੀ, ਪਰ ਉਹ ਸੋਮਵਾਰ 9 ਜ਼ਈਉਲ ਹੱਜ 1413 ਹਿਜਰੀ ਤੋਂ ਅੱਗੇ ਕੁਝ ਨਾ ਪੜ ਸਕੇ।